ਸੋਲਰ ਨੂੰ ਲੈ ਕੇ ਹੋਰ ਕਿਹੜੇ ਇਸ਼ੂ ਜਿਹੜੇ ਇਸ ਟਾਈਮ ਸਾਹਮਣਾ ਕਰਨਾ ਪੈ ਰਿਹਾ? ਟਰੂ ਅਪ ਬਿੱਲ, ਹਰ ਮਹੀਨੇ ਬਿੱਲ, ਸੋਲਰ ਲੱਗਣ ਤੋਂ ਬਾਅਦ ਫੇਰ ਜ਼ਿਆਦਾ, ਇਹ ਕੀ ਚੱਕਰ ਕੀ ਚੱਲ ਰਿਹਾ ਆ? ਰਾਜਕਰਨ ਜੀ, ਇਹ ਤੁਸੀਂ ਕਾਫੀ ਸੋਹਣਾ ਟੌਪਿਕ ਤੇ ਹੱਥ ਮਾਰਿਆ ਹੈਗਾ। ਇਹਦਾ ਦੇਖੋ, ਜਿਹੜਾ ਤਾਂ ਰੀਪ ਵਰਸਸ ਸਵੀਪ ਆ, ਸਵੀਪ ਇੰਨਾ ਮੁਸ਼ਕਿਲ ਨਹੀਂ ਜਿੰਨਾ ਕਿ ਉਹਨਾਂ ਨੇ ਰੀਪ ਕੀਤਾ ਪਿਆ। ਰੀਪ ਦੇ ਵਿੱਚ ਤਾਂ ਇੰਨੀ ਕੁ ਜ਼ਿਆਦਾ ਬਿਊਰੋਕ੍ਰੇਸੀ ਆ ਵੀ ਤੁਸੀਂ ਸਵਾਲ ਹੀ ਨਹੀਂ ਪੈਦਾ ਹੁੰਦਾ, ਤੁਸੀਂ ਬਿਨਾਂ ਅਨਲੈਸ ਤੁਸੀਂ ਕਾਫੀ ਕੁਆਲੀਫਾਈਡ ਆ, ਤੁਹਾਨੂੰ ਐਕਸਪੀਰੀਅੰਸ ਆ ਜਿਹੜੇ ਨੀਪਾ ਰਿਵਿਊਜ਼ ਵਗੈਰਾ ਦਾ, ਜਿਹੜੇ ਇਨਵਾਇਰਮੈਂਟਲ ਰਿਵਿਊਜ਼ ਦਾ। ਤੇ ਬਟ ਜਿਹੜਾ ਸਵੀਪ ਆ ਕਾਫੀ ਈਜ਼ੀਅਰ ਲੱਗਦਾ ਮੈਨੂੰ ਤਾਂ, ਜੋ ਸੁਣਨ ਚ ਆਇਆ। ਬਾਕੀ ਹੁਣ ਜਦੋਂ ਜਿਹੜਾ ਅਪਲਾਈ ਕਰੂ ਉਹਨੂੰ ਪਤਾ ਲੱਗੂ, ਪ੍ਰੋਗਰਾਮ ਓਪਨ ਹੋਣਗੇ, ਜਦੋਂ ਆਪਾਂ ਅਪਲਾਈ ਕਰਾਂਗੇ ਉਦੋਂ ਪਤਾ ਲੱਗੂ ਉਹਦਾ ਕਿੱਦਾਂ ਦੀ ਫੀਡਬੈਕ ਆਉਂਦੀ ਆ। ਠੀਕ ਆ। ਬਟ ਸੋਲਰ ਇੱਕ ਹੱਦ ਤੱਕ ਤੁਹਾਡੀ ਹੈਲਪ ਕਰ ਸਕਦਾ, ਇਹਨੇ 100% ਇਹਦੀ ਸਮੱਸਿਆ ਦਾ ਹੱਲ ਨਹੀਂ ਜੀ ਕਰਨਾ। ਇਸ਼ੂ ਕੀ ਹੁੰਦਾ ਜੀ, ਜਿੱਦਾਂ ਹੁਣ ਇੱਕ ਖੇਤ ਅਸੀਂ ਦੇਖਿਆ ਸੀਗਾ ਆਪਣੇ ਨਜ਼ਦੀਕੀ ਦਾ ਹੀ ਆ, ਉਹਦਾ ਜਿਹੜੀ ਪੰਪ ਦੀ ਡਿਮਾਂਡ ਸੀ, ਉਹਨੇ 25 ਹਾਰਸ ਪਾਵਰ ਦੀ ਮੋਟਰ ਪਾਈ ਹੈ ਨਾ। ਠੀਕ ਹੈ ਜੀ। ਤੇ 22 ਕਿਲੋਵਾਟ ਦੀ ਕੰਜ਼ੰਪਸ਼ਨ ਸੀਗੀ। ਠੀਕ ਹੈ। ਜਦੋਂ ਮੋਟਰ ਚੱਲਦੀ ਆ 21-22 ਕਿਲੋਵਾਟ ਉਹ ਯੂਜ਼ ਕਰਦੀ ਹੈਗੀ। ਛੋਟਾ ਖੇਤ ਆ ਜੀ, ਵਧੀਆ। ਤੇ ਬਟ ਅਸੀਂ ਉਹਦੇ ਸਿਸਟਮ ਜਿਹੜਾ ਸੋਲਰ ਲੱਗਿਆ ਉਹ ਵੀ 21-22 ਕਿਲੋਵਾਟ ਦਾ, ਵੀ ਉਹਨੂੰ ਮੈਕਸਿਮਾਈਜ਼ ਕਰਕੇ ਲਾਇਆ ਆਪਦੇ ਜਾਨੇ, ਵੀ ਇਹਦੀ ਜਿੰਨੀ ਡਿਮਾਂਡ ਉਨੀ ਜਨਰੇਟ ਹੋਵੇ, ਉਦੋਂ ਵੱਧ ਹੋਵੇ, ਉਸ ਤੋਂ ਵੱਧ ਜਨਰੇਟ ਹੋਵੇ। ਕੋਸ਼ਿਸ਼ ਕੀਤਾ ਸੀ ਫॉर ਮੋਟਰ ਨੂੰ ਅਸੀਂ VFD ਲਾ ਕੇ 3 ਸੈੱਟ 'ਚ ਡਿਵਾਈਡ ਕੀਤਾ, ਵੇਰੀਏਬਲ ਕੀਤੀ। ਹਾਂਜੀ, ਜੇ ਡਿਮਾਂਡ ਧੁੱਪ ਘੱਟ ਆ, ਇਹ 5 ਕਿਲੋਵਾਟ 7 ਕਿਲੋਵਾਟ ਤੇ ਵੀ ਚੱਲ ਕੇ 3 ਹਿੱਸਿਆਂ 'ਚ ਆਪਾਂ ਪਾਣੀ ਲਾ ਲਿਆ ਕਰਾਂਗੇ। ਠੀਕ ਆ। ਵੀ ਆਪਾਂ ਟਰੂ ਅਪ ਨਹੀਂ ਪਰਵਾਨ ਦੇਣਾ। ਪਰ ਉਹਦੇ 'ਚ ਸਮੱਸਿਆ ਇਹ ਆਈ ਜੀ, ਇੱਕ ਦਿਨ ਰਾਤ ਨੂੰ ਸਪਰੇਅ ਕਰਨੀ ਸੀਗੀ, ਤੇ ਹੁਣ ਰਾਤ ਨੂੰ ਪੰਪ ਤਾਂ ਔਨ ਕਰਨਾ ਪੈਣਾ, ਤੇ 15 ਕਹਿੰਦੇ ਵੀ ਜਿੱਦਾਂ 15 ਮਿੰਟ ਤੁਹਾਡਾ ਪੰਪ ਦੀ ਜਿਹੜੀ ਡਿਮਾਂਡ ਆ ਉਹਦੇ ਹਿਸਾਬ ਨਾਲ ਉਹਦਾ ਜਿਹੜਾ ਬੇਸ ਪ੍ਰਾਈਸ ਉਹ ਤੈਅ ਕਰਦੇ ਹੈਗੇ, ਵੀ ਮਿਨੀਮਮ ਬੈਂਚਮਾਰਕ ਕਰ ਦੇਣਾ। ਹਾਂਜੀ। ਪਰ ਕਿੰਨਾ ਖਿੱਚਿਆ ਫਿਰ ਉਹਨੂੰ ਮੈਨੂੰ ਐਗਜ਼ੈਕਟ ਨਹੀਂ ਉਹਦਾ ਪਤਾ ਵੀ ਕਿਸ ਟਰਮ ਕੀ ਕਹਿੰਦੇ ਆ ਉਹਨੂੰ, ਜਿਹੜੀ ਉਹਦੀ ਕਾਸਟ ਜਿੰਨੀ ਕਿਲੋਵਾਟ ਦੇ ਹਿਸਾਬ ਨਾਲ ਉਹਦਾ ਆਇਆ ਜੀ $650। ਬਿਜਲੀ ਦਾ ਬਿੱਲ ਵਿੱਚੋਂ $5 ਸੀਗਾ ਜਿਹੜੇ ਯੂਨਿਟ ਉਹਨੇ ਬਰਨ ਕੀਤੇ, ਪਰ ਜਿਹੜਾ ਇੱਕ ਵਾਰ ਉਹ ਗ੍ਰਿਡ ਨਾਲ ਕਨੈਕਟ ਹੋ ਕੇ ਮੈਕਸ ਡਿਮਾਂਡ ਉਹਦੀ, ਜਦੋਂ ਉਹਨੇ ਮੈਕਸ ਇੱਕ ਹਿਸਾਬ ਦੇ ਨਾਲ ਉਹਨੇ ਖਿੱਚੀ, ਹਾਂਜੀ, ਤੇ ਉਹਦਾ ਬਿੱਲ ਆ ਗਿਆ ਸਰਵਿਸ ਚਾਰਜ। ਡਿਮਾਂਡ ਬੇਸਿਕਲੀ ਵੀ ਇਹਦੀ ਮੈਕਸਿਮਮ ਡਿਮਾਂਡ 22 ਕਿਲੋਵਾਟ ਆ, 22 ਕਿਲੋਵਾਟ ਆ, ਵੀ ਅਸੀਂ ਇਹਨੂੰ 22 ਕਿਲੋਵਾਟ ਪ੍ਰੋਵਾਈਡ ਕਰਾਉਣੀ ਆ ਆਲ ਦਾ ਟਾਈਮ। ਹਾਂਜੀ, ਉਹਦੇ $50 ਦੇ ਹਿਸਾਬ ਨਾਲ ਸ਼ਾਇਦ ਉਹਨਾਂ $650-700 ਬਿੱਲ ਆ ਗਿਆ। ਤੇ ਫਿਰ ਇਹਨੂੰ ਘਟਾਉਣਾ ਕਿੱਦਾਂ? ਇਹਨੂੰ ਨਹੀਂ ਘਟਾ ਸਕਦੇ ਜੀ। ਨਹੀਂ, ਮੋਟਰ ਹੌਲੀ ਮਤਲਬ ਘੱਟ ਪਾਵਰ ਤੇ ਨਹੀਂ ਚਲਾ ਸਕਦੇ ਇਹਦੀ, ਜਿਹੜਾ ਉਹ 'ਚ ਅਸੀਂ ਦੇਖਿਆ ਵੀ ਇਹਨੂੰ ਤੁਸੀਂ ਫਿਰ ਇਹਨੂੰ ਮਤਲਬ ਖੇਤ ਨੂੰ ਹੋਰ ਹਿੱਸਿਆਂ 'ਚ ਵੰਡਿਆ ਜਾਵੇ। ਇਹਦਾ ਜਿਹੜਾ ਸੋਲੂਸ਼ਨ ਇਹ ਅਸੀਂ ਪਹੁੰਚੇ ਹਾਂ ਜੀ, ਵੀ ਹਿੱਸਿਆਂ 'ਚ ਵੀ ਵੰਡ ਸਕਦੇ ਹੋ ਤੁਸੀਂ, ਐਡਵਾਂਸ ਪਲੈਨਿੰਗ ਕਰਕੇ ਚੱਲੋ, ਦਿਨੇ ਹੀ ਚਲਾਓ ਜੀ। ਐਗਜ਼ੈਕਟਲੀ। ਹੁਣ ਹਮੇਸ਼ਾ ਤਾਂ ਪੋਸੀਬਲ ਨਹੀਂਗਾ, ਜਿੱਦਾਂ ਹੁਣ ਜੇ ਮੰਨ ਲਓ ਬਾਈ ਚਾਂਸ ਕਿਸੇ ਮਹੀਨੇ ਦੇ ਵਿੱਚ ਜੇ ਰਾਤ ਨੂੰ ਚਲਾ ਲਈ, ਉਹ ਫਿਰ ਅਗਲੇ ਬਿੱਲਾਂ ਦੇ ਲਈ ਉਹ ਪੱਕਾ ਹੋ ਜਾਣੀ, ਉਹ ਪੱਕਾ ਤੇ ਬਾਅਦ ਚੇਂਜ ਹੋ ਜਾਂਦੀ ਨਹੀਂ, ਉਸ ਮਹੀਨੇ ਦਾ ਹੀ ਆ ਜੀ। ਇਹ ਹਰ ਮਹੀਨੇ ਉਹਨੇ ਨਵੇਂ ਸਿਰ ਤੋਂ ਕਰਨਾ। ਹਾਂਜੀ, ਜੇ ਤੁਹਾਡੇ ਫਰਵਰੀ ਦੇ ਵਿੱਚ ਤੁਸੀਂ ਕੁਛ ਨਹੀਂ, ਫਿਰ ਉਹ ਤੁਹਾਡਾ ਜ਼ੀਰੋ, ਕੁਛ ਕੁ ਪੈਸੇ ਆਉਣੇ ਆ ਬਿੱਲ ਉਹਦਾ, ਜਿਹੜਾ ਉਹਨਾਂ ਦੇ ਫਿਕਸਡ ਹੈਗੇ ਆ। ਬਟ ਜੇ ਤੁਹਾਡਾ ਮੀਟਰ ਫੀਸ ਉਹ ਜਿਹੜੀ ਹੁੰਦੀ ਆ, ਜੇ ਤੁਹਾਡਾ ਮੰਨ ਲਓ ਫਰਵਰੀ 'ਚ 15 ਮਿੰਟ ਪੰਪ ਚੱਲਦਾ ਰਾਤ ਨੂੰ ਜੋ ਬਿਨਾਂ ਸੋਲਰ ਤੋਂ, ਜਿਹੜੀ ਉਹਦੀ ਕੰਜ਼ੰਪਸ਼ਨ ਸੀ 22 ਕਿਲੋਵਾਟ, ਉਹਦੀ ਡਿਮਾਂਡ ਉਹਦੇ ਹਿਸਾਬ ਨਾਲ ਤੁਹਾਨੂੰ ਬਿੱਲ ਆ ਜਾਏ, ਮੈਕਸ ਡਿਮਾਂਡ ਪ੍ਰਾਈਸ ਆ। ਹਾਂਜੀ। ਇਹ ਦੇਖੋ ਪੰਪ ਤਾਂ ਬਹੁਤ ਛੋਟਾ 20 ਹਾਰਸ ਪਾਵਰ ਦਾ, ਜਿਹੜੇ ਆਪਣੇ ਫਾਰਮਰਸ ਦੇ 100 150 ਹਾਰਸ ਪਾਵਰ ਦੇ ਪੰਪ ਕੱਢ ਦਿੰਦੇ ਹੋਣੇ, ਤੁਸੀਂ ਦੇਖੋ ਉਹਨਾਂ ਦਾ 3-3000 ਤਾਂ ਡਿਮਾਂਡ ਚਾਰਜ ਹੀ ਆ ਜੀ ਵਿਚਾਰਿਆਂ ਦੇ, ਈਵਨ ਸੋਲਰ ਲੱਗਣ ਤੋਂ ਬਾਅਦ ਚ ਵੀ। ਈਵਨ ਸੋਲਰ ਲੱਗਣ ਤੋਂ ਬਾਅਦ ਵੀ ਇਹ ਤਾਂ ਫਿਰ ਪੀਜੀਆਈ ਨਹੀਂ ਧੱਕਾ ਹੀ ਕਰ ਰਹੀ ਹੈ। ਹਾਂਜੀ। ਤੇਰਾ ਕੀ ਹੱਲ? ਕੋਈ ਹੱਲ ਨਹੀਂ ਇਹਦਾ ਹੱਲ। ਹੁਣ ਆਪਾਂ ਸੋਲਰ ਵੀ ਕਿੱਡਾ ਕੁ ਆਪਾਂ ਓਵਰਸਾਈਜ਼ ਕਰ ਸਕਦੇ ਹਾਂ ਜੀ। ਫਿਰ ਨਹੀਂ ਰਾਤ ਨੂੰ ਤਾਂ ਸੋਲਰ ਵੈਸੇ ਹੀ ਨਹੀਂ ਚੱਲਣਾ। ਫਿਰ ਉਹਦੀ ਕੋਸ਼ਿਸ਼ ਹੁੰਦੀ ਹੈ, ਦੇਖੋ ਜੇ ਤਾਂ ਤੁਹਾਡੇ ਕੋਲੇ ਨਵਾਂ ਖੇਤ ਆ, ਬ੍ਰੈਂਡ ਨਿਊ ਸਲੇਟ ਖਾਲੀ ਸਲੇਟ ਮੰਨ ਕੇ ਚੱਲੋ ਆਪਾਂ, ਵੀ ਆਪਾਂ ਸਿਸਟਮ ਹੀ ਐਡਾ ਓਵਰਸਾਈਜ਼ ਕਰ ਦਿੰਦੇ ਆ, ਸੋਲਰ ਵੀ ਵੱਡਾ, ਪੰਪ ਵੀ ਵੱਡਾ, ਇਰੀਗੇਸ਼ਨ ਵੀ ਸਾਰੀ 12 ਘੰਟਿਆਂ 'ਚ ਹੁੰਦੀ ਹੋਵੇ, ਇਨ ਕੇਸ ਉਹਨੂੰ ਡਿਵਾਈਡ ਕਰਕੇ ਜੇ ਆਪਾਂ ਨੂੰ ਦੋਵਾਂ ਸੈਟਾਂ 'ਚ ਕਰਨੀ ਪਵੇ, ਵੀ ਆਪਾਂ ਕੋਸ਼ਿਸ਼ ਕਰਨੀ ਆ ਵੀ ਮੋਟਰ ਰਾਤ ਨੂੰ ਗ੍ਰਿਡ ਨਾਲ ਜੋੜਨੀ ਨਹੀਂ ਗੀ। ਪਰ ਜੇ ਆਪਣਾ ਐਗਜ਼ਿਸਟਿੰਗ ਖੇਤ ਆ, ਉਹਦੇ 'ਚ ਫਿਰ ਆਪਣੀਆਂ ਆਪਸ਼ਨਸ ਬਹੁਤ ਲਿਮਿਟਿਡ ਹੋ ਜਾਂਦੀਆਂ ਹੈਗੀਆਂ। ਆਪਾਂ ਕਾਫੀ ਦੇਖਿਆ ਵੀ ਆਪਣੇ ਖਾਸ ਕਰਕੇ ਪੱਗ ਦੇ ਗਰੁੱਪ 'ਚ ਕਾਫੀ ਆਪਣੇ ਫਾਰਮਰਸ ਦੇ ਇਸ਼ੂ ਲੈ ਕੇ ਆਉਂਦੇ ਆ ਵੀ ਸਾਡਾ ਬਿੱਲ ਫੇਰ ਆ ਗਿਆ। ਐਗਜ਼ੈਕਟਲੀ, ਬਣਦਾ ਹੀ ਆ ਉਹਨਾਂ ਦਾ ਇਸ਼ੂ ਤਾਂ ਫਿਰ, ਵੀ ਅਸੀਂ ਇੰਨੇ ਪੈਸੇ ਸੋਲਰ ਤੇ ਲਾਏ। ਤੇ ਇਹਦੀ ਫਿਰ ਕੋਈ ਸਿਖਲਾਈ ਹੋਵੇ ਬੰਦੇ ਨੂੰ, ਇਹ ਫਿਰ ਹੁਣ ਸਿਖਾਉਣਾ ਵੀ ਪੈਣਾ ਵੀ ਕਦੋਂ ਚਲਾਉਣਾ ਕਦੋਂ ਨਹੀਂ, ਜਿਹੜਾ ਉਹ ਚਲਾਉਣਾ। ਇਹਦਾ ਇੱਕ ਹੱਲ ਤਾਂ ਹੈਗਾ ਜੀ। ਹੁਣ
ਇਹ ਕਾਫੀ ਕੰਪਨੀਆਂ ਹੈਗੀਆਂ ਜਿਹੜੀਆਂ ਇਹਦੀ ਨਾ ਮਾਡਲਿੰਗ ਕਰਦੀਆਂ ਹੈਗੀਆਂ AI ਦੇ ਨਾਲ, AI ਦੇ ਨਾਲ ਕਹਿ ਲਓ, ਜਾਂ ਤੁਹਾਡਾ ਹੋਰ ਕਾਫੀ ਉਹਨਾਂ ਦੇ ਤਰੀਕੇ ਹੈਗੇ। ਸਮਾਰਟ ਜਿਹਨੂੰ ਕਹਿੰਦੇ ਸਮਾਰਟ ਮਾਡਲਿੰਗ। ਹੁਣ ਇਹਦੇ ਚ ਕੀ ਕਰਦੇ ਆ ਆਪਾਂ, ਇਹਨੂੰ ਆਫਸੈਟ ਕਰਨ ਦੇ ਦੋ ਤਰੀਕੇ ਹੈਗੇ। ਇੱਕ ਤਾਂ ਆਪਾਂ ਮੰਨ ਲਓ ਮੋਟਰ ਹੀ ਨਹੀਂ ਚਲਾਉਣੀ, ਰਾਤ ਨੂੰ, ਇਹ ਠੀਕ ਆ। ਫੀਜ਼ੀਬਲ ਨਹੀਂਗਾ ਹਨਾ, ਹਮੇਸ਼ਾ ਪੋਸੀਬਲ ਲੋਡ ਪੈ ਸਕਦੀ ਲੋਡ ਪੈ ਜਾਂਦੀ ਆ। ਸੋ ਜੇ ਆਪਾਂ ਉਸੇ ਸਾਈਜ਼ ਦੀ ਆਪਾਂ ਬੈਟਰੀ ਲਵਾਉਣੀ ਆ ਮੰਨ ਲਓ, ਸੋ ਉਹਦੇ ਆਪਾਂ ਨੂੰ ਬੈਟਰੀ ਦੀ ਕਾਸਟ ਇੰਨੀ ਜ਼ਿਆਦਾ ਹੋ ਜਾਣੀ ਹੈ ਵੀ ਉਹ ਸੈਂਸ ਨਹੀਂ ਬਣਦੀ ਹੈ ਨਾ। ਜਿਹੜੇ ਕਾਪਰ ਦੀਆਂ ਤਾਰਾਂ ਨਹੀਂ ਛੱਡਦੇ, ਬੈਟਰੀ ਨਾ ਚੱਕ ਕੇ ਲੈ ਕੇ ਜਾਣਗੇ ਜੀ। ਸੋ ਉਹਦੇ ਚੋਂ ਮਾਡਲਿੰਗ ਇਦਾਂ ਕਰਦੇ ਆ ਵੀ ਕਿੱਡੀ ਕੁ ਆਪਾਂ ਬੈਟਰੀ ਲਾਈ ਜਾਵੇ ਵੀ ਜਿਹੜੀ ਉਹ ਕਾਸਟ ਇਫੈਕਟਿਵ ਹੋਵੇ। ਹਾਂ, ਫੋਰ ਐਗਜ਼ਾਮਪਲ ਮੰਨ ਲਓ ਆਪਾਂ ਇਸੇ ਪੰਪ ਦੀ ਜਿਹੜੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ, 22 ਕਿਲੋਵਾਟ ਉਹਦੀ ਪੀਕ ਡਿਮਾਂਡ ਸੀਗੀ, ਤੇ ਵੀ 10-12 ਵਾਲੀ ਲਾ ਲਓ। ਉਹ ਮਾਡਲ ਕਰਦੇ ਆ ਜੀ 5 ਦੀ ਲਾਓ ਵੀ ਕਿੰਨੇ ਕੁ ਨਾਲ ਤੁਹਾਡੀ ਬੈਟਰੀ ਦੀ ਕਾਸਟ ਵੀ ਰਿਕਵਰ ਹੋ ਜੇ ਤੇ ਉਹ ਟਰੂ ਅਪ ਵੀ ਉਹ ਆਫਸੈਟ ਹੋ ਜੇ। PG&E ਨੂੰ ਕੋਈ ਨਹੀਂ ਪੁੱਛਦਾ ਵੀ ਭਾਈ ਇਹ $50 ਜਿਹੜੇ ਪੀਕ ਚਾਰਜ ਜਿਹੜੇ ਤੁਸੀਂ ਮੈਕਸਿਮਮ ਡਿਮਾਂਡ ਇਹ ਪੀਕ ਨਹੀਂ ਜੀ, ਪੀਕ ਸੈਪਰੇਟ ਆ। ਪੀਕ ਮੈਕਸਿਮਮ ਡਿਮਾਂਡ ਜਿਹੜੇ ਚਾਰजेस ਆ ਵੀ ਕਿਸੇ ਵੀ ਟਾਈਮ ਤੁਹਾਨੂੰ ਜੀ ਇੰਨੇ 22 ਕਿਲੋਵਾਟ ਦੀ ਲੋਡ ਪੈ ਸਕਦੀ ਆ, ਵੀ ਉਹਦੇ ਤੇ ਤੁਸੀਂ $50 ਪਰ ਕਿਲੋਵਾਟ ਦੇ ਠੋਕੀ ਜਾਂਦੇ ਆ, 60 ਠੋਕੀ ਜਾਂਦੇ ਆ, ਵੀ PG&E ਨੂੰ ਕੋਈ ਨਹੀਂ ਕਹਿੰਦਾ। ਉਹ ਅੰਨੇ ਵਾਹ 20% 10% 15% ਚੱਕੀ ਜਾਂਦੇ। ਬਿਲਕੁਲ। ਸੋ ਇੱਕ ਤਾਂ ਹੋ ਗਿਆ ਇਹ ਤਾਂ ਡਿਮਾਂਡ ਚਾਰਜ ਹੋ ਗਿਆ ਜੀ। ਫਿਰ ਪੀਕ ਵਾਲੇ ਚਾਰजेस ਵੀ ਹੈਗੇ ਉਹ ਵੀ ਜਿਵੇਂ 5 ਦਿਨੇ ਆ ਕਿ ਰਾਤੀ ਆ? ਉਹ 5 ਤੋਂ 8। ਸੋ ਸਮਾਂ ਕਾਫੀ ਲਿਮਿਟਿਡ ਜੀ ਵਿੰਡੋ ਮਿਲਦੀ ਹੈਗੀ ਉਸ ਜਿਸ 'ਚ ਆਪਾਂ ਇਹਨੂੰ ਆਪਰੇਟ ਕਰ ਸਕਦੇ ਹਾਂ। ਸੋ ਉੱਥੇ ਜਿਹੜੀ ਬੈਟਰੀ ਪੀਕ ਦੇ ਵਿੱਚ ਫਿਰ ਚਲਾਉਣਾ ਚਾਹੀਦਾ ਕਿ ਨਹੀਂ ਚਲਾਉਣਾ ਚਾਹੀਦਾ ਜੀ ਉਸ ਟਾਈਮ 5 ਤੋਂ 8 ਦਿਨ ਦੇ ਸਵੇਰ ਦੇ 5 ਤੋਂ ਲੈ ਕੇ ਰਾਤ ਦੇ? ਨਹੀਂ ਜੀ, ਸ਼ਾਮ ਦੇ 5 ਤੋਂ 8 ਉਦੋਂ ਨਾ ਚਲਾਓ ਫਿਰ। ਸੋ ਇਹਦੇ 'ਚ ਕਿੰਨੇ ਪਲਾਨ ਹੁੰਦੇ ਹੈਗੇ ਵੀ ਜਿਵੇਂ ਹੁਣ PG&E ਨੂੰ ਕਹਿ ਸਕਦੇ ਭਾਈ ਸਾਡੇ ਤਾਂ ਪਾਣੀ ਨਹੀਂ ਲੱਗਣਾ, ਉਹਦਾ ਇੱਕ ਪਲਾਨ ਹੁੰਦਾ ਉਹ 'ਚ ਤੁਹਾਨੂੰ 2 ਦਿਨ ਦੇ ਦਿੰਦੇ, ਤੁਸੀਂ ਪਿਕ ਕਰ ਲਓ। ਅੱਛਾ। ਜਿਸ 'ਚ ਤੁਸੀਂ ਕੰਟੀਨਿਊਸ ਉਹਨੂੰ ਯੂਜ਼ ਕਰ ਸਕਦੇ, ਤੁਹਾਡੇ ਡਿਮਾਂਡ ਉਹ ਪੈਂਦੇ ਨਹੀਂ ਪੀਕ। ਅਨਲੈਸ ਜੇ ਉਹ ਤੁਹਾਡਾ ਨਹੀਂ ਸੈਟਅਪ ਕੀਤਾ ਹੋਇਆ ਕੋਈ ਉਹਨਾਂ ਨਾਲ, ਤੁਹਾਨੂੰ ਪੀਕ ਦੇ ਜੇ ਤੁਸੀਂ 5 ਤੋਂ 8 ਚਲਾਉਣੇ ਆ ਮੋਟਰ, ਉਹਦੇ ਖਰਚਾ ਪੈਣਾ ਜੀ। ਨਹੀਂ ਪਰ 5 ਤੋਂ 8 ਤਾਂ ਯੂਜਲੀ ਚਲਾਉਣ ਗਰਮੀਆਂ 'ਚ ਤਾਂ ਦਿਨ ਦੁਨ ਜਿਹਾ ਹੁੰਦਾ ਹੀ ਆ, ਫਿਰ ਮਾੜਾ ਮੋਟਾ ਕੁਛ ਬਣਦੀ ਹੈ ਗੱਲ, ਉਹਦੇ ਨਾਲ ਸੋਲਰ ਹੈਲਪ ਕਰ ਜਾਂਦਾ ਕਿ ਨਹੀਂ? ਉਹਦੇ 'ਚ ਸਾਨੂੰ 2 ਮਸਲੇ ਸਾਹਮਣੇ ਆਉਂਦੇ ਆ ਜੀ। ਹਰ ਇੱਕ ਜੀ 2-2 ਮਸਲੇ ਕੱਢੀ ਜਾਂਦੇ ਆ ਤੁਸੀਂ ਅੱਜ। ਤੇ ਨਹੀਂ ਦੇਖੋ ਸੋਲਰ ਤਾਂ ਹੈਲਪ ਕਰਦਾ ਖਾਸ ਕਰਕੇ ਕਿਉਂਕਿ ਦਿਨ ਲੰਬੇ ਹੁੰਦੇ ਆਗੇ, ਤੇ ਪਰ ਜੇ ਉਹਦੀ ਪ੍ਰੋਡਕਸ਼ਨ ਪੂਰੀ ਨਹੀਂ, ਫਿਰ ਵੀ ਜਿੰਨੇ ਆਪਾਂ ਉਧਰੋਂ ਯੂਜ਼ ਕਰਾਂਗੇ ਉਹਦਾ ਬਿੱਲ ਫਿਰ ਆਉਣਾ ਹੀ ਆਉਣਾ। ਇੱਥੇ ਜਾ ਕੇ ਬੈਟਰੀ ਦੀ ਵੀ ਹੈਲਪ ਹੋ ਸਕਦੀ ਆ ਜੇ ਉਹਨਾਂ ਨੇ ਸਟੱਡੀ ਕਰਕੇ ਆਪਟੀਮਾਈਜ਼ ਕੀਤੀ ਹੋਵੇ ਵੀ ਕਿੱਡੀ ਕੁ ਬੈਟਰੀ ਨਾਲ ਆਪਾਂ ਇਹਨੂੰ ਆਫਸੈਟ ਕਰ ਸਕਦੇ ਹਾਂ। ਨੰਬਰ 2, ਕਈਆਂ ਦੀ ਪ੍ਰੋਬਲਮ ਆ ਹੁੰਦੀ ਹੈ ਜੀ ਉਹਨਾਂ ਦੇ ਪੰਪ ਬਹੁਤ ਦੂਰ ਆ, ਰਿਮੋਟ ਏਰੀਆ 'ਚ ਆ ਗਏ, ਸੋ ਉਹਨਾਂ ਨੂੰ ਫੀਜ਼ੀਬਲ ਨਹੀਂਗਾ ਵੀ ਰੋਜ਼ ਜਾ ਕੇ 5 ਘੰਟੇ ਆਫ ਕਰਕੇ 3 ਘੰਟੇ ਬਾਅਦ ਫਿਰ ਜਾ ਕੇ ਉਹਨੂੰ ਚਲਾ ਕੇ ਆਓ। ਉੱਥੇ ਆਟੋਮੇਸ਼ਨ ਦਾ ਕਾਫੀ ਵਧੀਆ ਰੋਲ ਨਿਭਾ ਸਕਦੀ ਆ ਵੀ ਜਿਹੜੀ ਟਾਈਮਿੰਗ ਸੈੱਟ ਕਰ ਦਿਓ। ਬਿਲਕੁਲ ਜੀ, ਟਾਈਮਰ ਹੋ ਗਿਆ, ਫੁੱਲੀ ਆਟੋਮੇਟਿਡ ਹੋ ਗਿਆ ਵੀ ਉਹਨੇ ਆਪੇ ਬੰਦ ਕਰ ਦੇਣਾ। ਸੇਮ ਜੇ ਸੋਲਰ ਦੇ ਡਿਮਾਂਡ ਨਾਲ ਉਹਨੇ ਤੁਹਾਡਾ ਹੁਣ ਤਾਂ ਕਾਫੀ ਨਵੇਂ ਪਲੇਟਫਾਰਮ ਆ ਰਹੇ ਆ ਜਿਹੜੇ ਇੰਨੇ ਐਡਵਾਂਸ ਆ, ਉਹ ਤੁਹਾਡੀ ਜਿਹੜੀ ਸੋਇਲ ਮੋਇਸਚਰ ਦੀ ਮੋਨੀਟਰਿੰਗ ਕਰਦੇ ਹੈਗੇ, ਸੈਂਸਰ ਲੱਗੇ ਹੁੰਦੇ ਹੈਗੇ, ਉਹਨਾਂ ਨੇ ਦੇਖਦੇ ਰਹਿਣਾ ਵੀ ਕੀ ਯੀਲਡ ਆ, ਉਹਨਾਂ ਨੇ ਫਿਰ ਦੇਖਣਾ ਗਾਂ ਕੀ ਹੈਗੀ ਸਕੇਜੂਲਿੰਗ ਉਸ ਹਿਸਾਬ ਨਾਲ ਕਰਨੀ ਆ, ਗਾਂ ਕਿੰਨੀ ਗਰਮੀ ਆ, ਕੀ ਹਿਊਮਿਡਿਟੀ ਟੈਂਪਰੇਚਰ ਦੇ ਹਿਸਾਬ ਨਾਲ। ਸੋ ਫਿਰ ਉਹ ਆਪਟੀਮਾਈਜ਼ ਕਰ ਲੈਂਦੇ ਵੀ ਆਪਾਂ ਕਿੰਨਾ ਚਿਰ ਸੋਲਰ ਦੇ ਵਿੱਚ। ਮੋਟਰਾਂ ਤਾਂ ਹੁਣ ਕਈ ਵਾਰੀ ਕਈ ਦਿਨ ਚੱਲਦੀਆਂ ਰਹਿੰਦੀਆਂ, ਉਹਦੇ ਵਿੱਚ ਫਿਰ ਇਹ ਤਾਂ ਕੰਮ ਬਹੁਤ ਔਖਾ ਜਿੱਦਾਂ ਤੁਸੀਂ ਦੱਸਿਆ। ਸੋ ਇੱਥੇ ਕੰਪਲਿਕੇਸ਼ਨਸ ਆ ਜਾਂਦੀਆਂ ਜਿਹੜੇ ਆਪਣੇ ਛੋਟੇ ਫਾਰਮਰ ਕਹਿ ਲਓ ਜਾਂ ਫੈਮਿਲੀ ਫਾਰਮਰ, ਉੱਥੇ ਆਪਣੇ ਕੋਲ ਡਿਸਐਡਵਾਂਟੇਜ ਆ ਜੀ ਇੱਥੇ। ਜਾਂ ਤਾਂ ਤੁਹਾਡਾ ਖੇਤ ਇੰਨਾ ਹੀ ਐਡਵਾਂਸ ਹੋਵੇ ਵੀ ਆਪਾਂ ਸਾਰੀਆਂ ਚੀਜ਼ਾਂ ਆਪਟੀਮਾਈਜ਼ ਤੇ ਆਪਾਂ ਯੂਜ਼ ਕਰ ਸਕੀਏ। ਜਦੋਂ ਆਪਣਾ ਖੇਤ, ਮੋਟਰ, ਇਰੀਗੇਸ਼ਨ ਸਾਰਾ ਉਸ ਪੁਰਾਣੇ ਹਿਸਾਬ ਨਾਲ ਸੈੱਟ ਹੋਇਆ ਹੋਵੇ, ਉੱਥੇ ਫਿਰ ਸਾਰੀਆਂ ਚੀਜ਼ਾਂ ਇੰਨੀਆਂ ਕਾਮਯਾਬ ਨਹੀਂ ਹੁੰਦੀਆਂ। ਇਹਦਾ ਇਨਪੁਟ ਕਾਸਟ ਵੱਧਦਾ ਹੀ ਜਾਂਦਾ ਨਾ, ਵੱਧਦੇ ਜਾਂਦੇ ਆ। ਸੋ ਇੱਕ ਤਾਂ ਭਾਈ ਜਿਹੜੇ ਪੀਕ ਡਿਮਾਂਡ ਵਾਲੇ ਜਿਹੜੇ ਚਾਰजेस ਆ ਉਹ ਤੋਂ ਬਚਾ ਕਰੋ ਆਪਣਾ, ਉਸ ਹਿਸਾਬ ਨਾਲ ਦੇਖੋ ਵੀ ਕਦੋਂ ਮੋਟਰ ਚਲਾਉਣੀ ਆ, ਕਦੋਂ ਇਹ ਕਰਨਾ, ਤੇ ਹਰ ਮਹੀਨੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਰੀਸੈਟ ਕਰਦੇ ਆ, ਹਨਾ? ਹਾਂਜੀ, ਉਹ ਮਹੀਨੇ ਦੇ ਮਹੀਨੇ ਆ ਜਿਹੜਾ ਗ੍ਰਿਡ ਨਾਲ ਯੂਜ਼ ਕਰਦੇ। ਇਹ ਕੋਈ ਦਿਨ ਉਹਨਾਂ ਨੇ ਮਿੱਥਿਆ ਜਾਂ ਜਦੋਂ ਵੀ ਜਿੱਦਣ ਵੀ ਮੈਕਸਿਮਮ ਹੋ ਗਿਆ ਉਹਦੇ ਵਿੱਚ ਕਿਹੜੇ ਕੋਈ ਤਾਂ ਸੈਂਪਲ ਲੈਂਦੇ ਹੋਣਗੇ? ਇਹਦਾ ਸੈਂਪਲ ਲੈਂਦਾ ਜੀ ਸਮਾਰਟ ਮੀਟਰ। ਇਹਦਾ ਕੋਈ ਦਿਨ ਨਹੀਂ, ਉਹਨੇ ਆਈ ਥਿੰਕ 15 ਮਿੰਟ ਦਾ ਇੰਟਰਵਲ ਹੁੰਦਾ ਜਿਹੜੇ 'ਚ ਉਹ ਮੈਜਰ ਕਰਦਾਗਾ, ਐਨੀ 15 ਮਿੰਟਸ। ਅੱਛਾ, ਉਹ ਜਿੱਦਣ ਸਭ ਤੋਂ ਜ਼ਿਆਦਾ ਗਰਮੀ ਹੋਣੀ ਉਦੋਂ ਹੀ ਕਰਦੇ ਹੋਣੇ। ਨਹੀਂ, ਜਿੱਦ ਭਾਵੇਂ ਤੁਸੀਂ 1 ਵਜੇ ਚਲਾ ਲਓ, 2 ਵਜੇ ਰਾਤ ਨੂੰ, ਜੇ ਉਹਨੇ ਦੇਖਣਾ ਉਹਨੇ ਪੂਰੇ ਮਹੀਨੇ 'ਚ ਦੇਖ ਲੈਣਾ ਵੀ ਕਦੋਂ ਮੈਕਸਿਮਮ ਇਹਨੇ ਕੀਤਾ, ਉਸ ਹਿਸਾਬ ਦੇ ਨਾਲ ਉਹਨੇ ਚਾਰਜ ਠੋਕ ਦੇਣਾ। ਭਾਵੇਂ ਤੁਹਾਡੀ ਮੋਟਰ 10 ਕਿਲੋਵਾਟ ਤੇ ਚੱਲਦੀ ਵੀ, ਜੇ ਇੱਕ ਦਿਨ ਤੁਹਾਡੀ 25 ਤੇ ਚੱਲ ਗਈ, ਉਹਨੇ ਉਹ ਵਿੰਡੋ ਲੱਭ ਲੈਣੀ ਆ ਉਹਦੇ ਹਿਸਾਬ ਨਾਲ। ਉਹਨਾਂ ਨੇ AI ਲਾ ਲਈ ਆ, ਬਿਲਕੁਲ, ਆਪਾਂ ਨੂੰ ਲਾਉਣੀ ਪੈਣੀ ਆ। ਬਿਲਕੁਲ।